ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਮੁੱਦਾ। ਦੇਖੋ ਅੱਜ ਦੇ ਮੁੱਦੇ ਤੋਂ ਪਹਿਲਾਂ ਤਾਂ ਇਹ ਹੈ ਵੀ ਰੁਪਈਏ ਤੁਸੀਂ ਡਾਲਰ ਭੇਜਣੇ ਆ ਪੰਜਾਬ 'ਚ ਤਾਂ ਭੇਜ ਲਓ। ਅੱਜ ਕੱਲ ਤਾਂ ਹੁਣ ਉਹਨਾਂ ਨੇ ਕਿਹਾ ਜੀ ਇੰਨਾ ਥੈਲੀ ਭਰ ਜਾਣੀ ਹੈ ਰੁਪਈਆਂ ਦੀ, ਇੰਨੇ $1 ਦੇ ਬਣਨੇ ਜੀ। ਚਾਈਨੀਜ਼ ਡਰੈਗਨ ਉਹਨੇ ਹਾਲਾਤ ਹੈ, ਦੁਨੀਆ ਵੀ ਕਹਿੰਦੇ ਉਹਦੀ ਹੈਡਲਾਈਨ ਇਹ ਹੈ, ਡਰੈਗਨ ਬਲੀਡਸ ਵਰਲਡ ਮਾਰਕੀਟਸ ਇਨ ਰੈਡ, ਕਿ ਡਰੈਗਨ ਨੇ ਬਲੀਡ ਕੀਤਾ। ਉਹਨਾਂ ਨੇ ਆਪਣੇ ਕਰੰਸੀ ਥੋੜੀ ਥੱਲੇ ਕੀਤੀ, ਥੋੜਾ ਕੋਈ ਉਹਨਾਂ ਦੀਆਂ ਚੇਂਜਸ ਹੋਈਆਂ ਦੁਨੀਆ ਦੇ ਵਿੱਚ, ਸਭ ਪਾਸੇ ਖੂਨ ਹੀ ਖੂਨ। ਡਰੈਗਨ ਨੇ ਦੱਸਦਾ ਕਿ ਵੀ ਸੈਂਟਰ ਅਜੇ ਉਹੀ ਬਣਿਆ ਹੋਇਆ ਜੀ, ਔਰ ਭਾਰਤ ਜਿਹੜਾ ਕਿ ਉਹੀ ਮੋਦੀ ਜਦੋਂ ਆਇਲ ਦਾ ਪ੍ਰਾਈਸਿਸ ਥੱਲੇ ਨੂੰ ਹੋਏ, ਇੱਕ ਵਾਰੀ ਹੋਏ, 2 ਵਾਰ ਹੋਏ ਇੰਟਰਨੈਸ਼ਨਲ ਮਾਰਕੀਟ 'ਚ, तो उन्होंने पूछा कि जी ये सस्ता हो रहा है, हम लक्की हैं, अगर हम लक्की हैं तो फिर हम लक्की हैं, मैं क्या करूं। तो उन्होंने सी कि जी मैं सब कुछ, हुण उन्होंने पूछो भी तू की कीता है। हुण जिहड़ा वो 2 साल च जिहड़ा सब तो घट इन्हां दा है वो उड़िया, और जिन्ना इन्हां ने एक्साइज टैक्सेशन सेल्स चों पैसा बनाना सी वो 1 दिन दे विच इन्हां ने लूज कीता। ते मैं इन्हां दी स्टोरी पढ़ देना ताकि ये ना लगे भी ਅਸੀਂ ਕੋਈ ਕੋਲੋਂ ਲਾ ਰਹੇ ਜੀ। ਹੈਡਲਾਈਨ ਮੈਂ ਪੜ੍ਹੀ ਹੈ, ਡਰੈਗਨ ਬਲੀਡਸ ਵਰਲਡ ਮਾਰਕੀਟਸ ਇਨ ਰੈਡ, ਮੰਡੇ ਮੇਹਮ, ਸੈਂਸੈਕਸ ਇਜ਼ in free fall as China triggers global crash, rupees slips to 2-year low, 2 ਸਾਲ ਸਭ ਤੋਂ ਥੱਲੇ। A global sell-off in equities and currencies triggered by the slump in China reached Indian shores as BSE Sensex suffered its biggest crash, falling by 1,624 points and wiping out rupees 7 lakh crore in investor wealth. 7 ਲੱਖ ਕਰੋੜ, ਮੇਰੀ ਤਾਂ ਗਿਣਤੀ ਹਿਸਾਬ ਕਮਜ਼ੋਰ ਰਿਹਾ ਮੇਰਾ ਹਮੇਸ਼ਾ ਹੀ, ਮੈਨੂੰ ਹਮੇਸ਼ਾ ਹੀ ਇਹ ਰਿਹਾ ਵੀ ਲੇਖਿਆ ਛੋੜ ਲੇਖਿਆ ਛੁੱਟਾ, ਹਿਸਾਬ ਸੂ ਨਾ ਕਰੋ ਤਾਂ ਹੀ ਉੱਤੇ ਛੁੱਟਣਾ ਜਾ ਕੇ। ਤੇ ਹੁਣ 7 ਲੱਖ ਕਰੋੜ ਬਹੁਤ ਹੁੰਦੇ ਹੋਣੇ, ਕੋਈ ਕਮਰਾ ਭਰ ਜਾਂਦਾ ਹੋਣਾ ਨੋਟਾਂ ਦਾ, ਇੰਨੇ ਹੈ ਨਾ ਜੀ। ਤੇ ਇਹ ਉਹਨੇ ਅਖਬਾਰ ਨੇ ਕਿਹਾ ਵੀ ਇਹ 7 ਲੱਖ ਕਰੋੜ ਕਿੰਨਾ ਪੈਸਾ ਹੈ। The figure is more than what the government expects to collect from indirect taxes, excise, customs and service in the current financial year, rupees 6.48 lakh crore, ਕਿ 6.48 ਲੱਖ ਕਰੋੜ ਇਹਨਾਂ ਨੇ ਐਕਸਾਈਜ਼ ਚੋਂ, ਕਸਟਮ ਚੋਂ ਤੇ ਸਰਵਿਸ ਚੋਂ ਇਕੱਠਾ ਕਰਨਾ ਸੀ। ਜਿੰਨਾ ਸਾਰੇ ਸਾਲ 'ਚ ਕਰਨਾ ਸੀ ਉਹ ਇੱਕ ਦਿਨ 'ਚ 7 ਲੱਖ ਕਰੋੜ ਜਿਹੜਾ ਉਹ ਜਾਂਦਾ ਲੱਗਾ। ਔਰ ਹੁਣ ਉਹਨਾਂ ਦਾ ਜਿਹੜਾ ਚਾਈਨੀਜ਼ ਕਰੰਸੀ ਯੂਆਨ ਜਿਹੜੀ ਹੈ ਉਹਨੇ ਜਿਹੜੀ ਹੈ ਲੋਅਰ ਕੀਤੀ। ਐਮਰਜਿੰਗ ਮਾਰਕੀਟ ਸਫਰ ਤਾਂ ਅਮਰੀਕਾ ਨੇ ਵੀ ਕੀਤਾ ਹੈ, ਡਾਲਰ ਪਹਿਲੇ ਦੁਪਹਿਰ ਤੱਕ ਅੱਜ ਰਿਹਾ ਕੰਮ ਇਹਨਾਂ ਦਾ ਡਾਊਨ, ਫਿਰ ਇਹਨਾਂ ਨੇ ਅਪ ਕਰ ਲਏ। ਔਰ ਹੁਣ ਇਹ ਕਹਿ ਰਹੇ ਨੇ ਵੀ ਇਹਦੇ ਇਕਨੋਮੀ ਤੇ ਕੀ ਅਸਰ ਹੋਣਗੇ, ਇਹ ਜਿਹੜਾ ਸਾਰਾ ਥੱਲੇ ਆਇਆ। ਬੇਸ਼ੱਕ ਇੰਡੀਆ ਦੇ ਰਿਜ਼ਰਵ ਬੈਂਕ ਨੇ ਕਿਹਾ ਜੀ ਕੋਈ ਨਹੀਂ, ਘਬਰਾਉਣ ਦੀ ਲੋੜ ਨਹੀਂ, ਸਾਡੇ ਕੋਲ $380 ਬਿਲੀਅਨ ਦਾ ਫੋਰਨ ਐਕਸਚੇਂਜ ਰਿਜ਼ਰਵ ਹੈ। ਅਸੀਂ ਜਿਹੜਾ ਇਹ ਭਾਵੇਂ ਕਰੰਸੀ ਵਾਰ ਚੱਲ ਰਹੀ ਹੈ, ਇਹਦਾ ਰੀਜ਼ਨ ਪੈਨਿਕ ਸੈਲਿੰਗ ਹੋਇਆ, ਮਾਰਜਨ ਕਾਲਸ ਹੋਇਆ, ਪਰ ਇਹਨਾਂ ਨੇ ਆਪ ਹੀ ਮੰਨਿਆ ਵੀ ਇਫੈਕਟ ਇਕਨੋਮੀ ਤੇ ਇਹ ਹੋਇਆ, ਵੀਕ ਰੂਪੀ ਵਿਲ ਮੇਕ ਇੰਪੋਰਟਸ ਲਾਈਕ ਆਇਲ ਕਾਸਟਲੀਅਰ। ਹੁਣ ਗੱਲ ਇਹ ਨਹੀਂ ਹੈ ਵੀ ਇੱਕ ਦਿਨ 'ਚ ਇੰਨਾ ਪੈਸਾ ਲਾਸ ਹੋਇਆ ਜਿੰਨਾ ਕਿ ਉਹਨਾਂ ਨੇ ਸਾਰੇ ਸਾਲ 'ਚ ਐਕਸਾਈਜ਼ ਕਸਟਮ 'ਚੋਂ ਕਮਾਉਣਾ ਸੀ ਜੀ। ਹੁਣ ਕਿਉਂਕਿ ਡਾਲਰ ਦੇ ਮੁਕਾਬਲੇ ਥੱਲੇ ਗਿਆ, ਆਇਲ ਜਿਹੜਾ 35-40% ਮੇਰਾ ਖਿਆਲ ਹੈ ਜਿੰਨੀ ਉਹਨਾਂ ਦੀ ਕੰਜ਼ੰਪਸ਼ਨ ਹੈ, ਜਾਂ 30% ਐਟਲੀਸਟ ਉਹ ਇੰਪੋਰਟ ਕਰਦੇ ਨੇ। ਹੁਣ ਉਹਦੇ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ, ਜ਼ਾਹਰ ਹੈ ਕਿ ਵੀ ਇਹਨਾਂ ਦੀ ਕਰੰਸੀ ਥੱਲੇ ਨੂੰ ਗਈ ਹੈ। ਐਕਸਪੋਰਟ ਸੈਕਟਰ ਸੱਚ ਐਜ਼ IT ਫਾਰਮਰ ਟੂ ਬੈਨੀਫਿਟ, ਐਕਸਪੋਰਟ ਜ਼ਰੂਰ ਬੈਨੀਫਿਟ ਹੋਏਗਾ ਕਿਉਂਕਿ ਜਿਹੜਾ ਉਹਦੀ ਹਾਇਰ ਵੈਲਿਊ ਹੈ ਡਾਲਰ ਦੀ। ਪ੍ਰਾਈਸਿਸ ਆਫ ਗਲੋਬਲ ਕਮੋਡਿਟੀਜ਼ ਲਾਈਕ ਕੋਲ, ਕਰੂਡ, ਮੈਟਲ ਕਲੈਪਸ, ਹੁਣ ਇਹਨਾਂ ਦੇ ਜਿਹੜੇ ਕੀਮਤਾਂ ਨੇ ਇਹਨਾਂ ਤਿੰਨਾਂ ਹੀ ਚੀਜ਼ਾਂ ਦੀਆਂ ਉਹ ਕਲੈਪਸ ਹੋਣਗੀਆਂ। Lack of demand and China meltdown offers a good opportunity for importers like India, ਕਿ ਵੀ ਜਿਹੜਾ ਇੰਪੋਰਟ ਕਰਨ ਵਾਲੇ ਨੇ ਉਹਨਾਂ ਲਈ ਓਪਰਚੁਨਿਟੀ ਹੈ ਇੰਡੀਆ 'ਚ। ਵੀਕ ਰੂਪੀ ਵਿਲ ਮੇਕ ਓਵਰਸੀਜ਼ ਟਰੈਵਲ ਐਂਡ ਐਜੂਕੇਸ਼ਨ ਕਾਸਟਲੀਅਰ। ਹੁਣ ਜਿਹੜਾ 2 ਲੱਖ ਸਟੂਡੈਂਟ ਬਾਹਰ ਪੜ੍ਹਦਾ ਹੈ, ਜਿਹੜਾ ਆਪਣੇ ਘਰਦਿਆਂ ਤੋਂ ਪੈਸੇ ਮੰਗਵਾ ਕੇ ਇੱਥੇ ਫੀਸਾਂ ਦਿੰਦਾ ਸੀ, ਹੁਣ ਜੇ ਡਾਲਰ ਜਿਹੜਾ ਡਾਲਰ ਦੇ ਮੁਕਾਬਲੇ ਰੁਪਈਆ ਜਿਹੜਾ 66 ਜਾਂ 67 ਤੇ ਚਲਾ ਗਿਆ, ਸੋ ਉਹਨਾਂ ਦਾ ਉਹ ਐਕਸਪੈਂਸਿਵ ਹੋਏਗਾ। ਸੋ ਇਹ ਭਾਰਤ ਦੀ ਇਕਨੋਮੀ ਤੇ ਸੁਪਰ ਪਾਵਰ ਤੇ ਫਲਾਣਾ, ਇਹ ਜਿਹੜਾ ਇੱਕੋ ਹੀ ਝਟਕਾ ਜਿਹੜਾ ਇਸ ਨੇ ਅੱਜ ਇੰਨਾ ਕੁ ਉਹਨਾਂ ਨੂੰ ਲਹੂ ਲੁਹਾਨ ਕਰ ਦਿੱਤਾ ਕਿ ਵੀ ਆਪ ਹੀ ਕਹਿੰਦੇ ਨੇ ਕਿ ਵੀ ਹੁਣ ਮੋਦੀ ਜੀ ਬਹੁਤ ਇੰਟਰਸਟ ਲੈ ਰਿਹਾ। ਉਹਨੇ ਮੀਟਿੰਗ ਸੱਦੀ, ਅਰੁਣ ਜੇਤਲੀ ਨੇ ਕਿਹਾ ਨਾ ਘਬਰਾਓ, ਉਹ ਗੰਢਿਆਂ ਦੀ ਕੀਮਤ ਹੀ ਨਹੀਂ ਇਹਨਾਂ ਤੋਂ ਕੰਟਰੋਲ ਹੋ ਰਹੀ, ਇੰਨੇ ਗੰਢੇ ਉੱਤੇ ਚਲੇ ਗਏ। ਉਹ ਮਹਾਰਾਣੀ ਦੇਖੋ ਹਰਸਿਮਰਤ ਕੌਰ ਨੋ, ਉਹਦਾ ਕੱਲ ਡਿਮਾਂਡ ਸੀ
ਉਹਨੇ ਕਿਹਾ ਜੀ ਅਸੀਂ ਪਿਆਜ਼ ਦਾ ਪੇਸਟ ਬਣਾਵਾਂਗੇ ਤੇ ਲੋਕ ਜਿਹੜੇ ਨੇ ਪੇਸਟ ਯੂਜ਼ ਕਰਨ। ਤੇ ਮੈਨੂੰ ਖਿਆਲ ਆਇਆ ਕਿ ਫਰਾਂਸ ਦੇ ਵਿੱਚ ਇੱਕ ਜ਼ਮਾਨੇ ਜਦੋਂ ਬਾਅਦ ਫ੍ਰੈਂਚ ਰੈਵੋਲੂਸ਼ਨ ਆਇਆ, ਉਸ ਤੋਂ ਪਹਿਲਾਂ ਕਿਸਾਨ ਬੜੇ ਦੁਖੀ ਸੀ, ਉਹਨਾਂ ਨੂੰ ਬਹੁਤ ਮਹਿੰਗਾ ਹੋ ਰਿਹਾ ਸੀ, ਚੀਜ਼ਾਂ ਅਫੋਰਡ ਨਹੀਂ ਸੀ ਕਰਦੇ, ਤੇ ਉਹਨਾਂ ਨੇ ਹਜ਼ਾਰਾਂ ਨੇ ਆ ਕੇ ਉਹਦੇ ਘੇਰ ਲਿਆ ਮਹਿਲ ਨੂੰ, ਉਸ ਰਾਜੇ ਦੇ ਜੋ ਵੀ ਫ੍ਰੈਂਚ ਉਸ ਵੇਲੇ ਸੀ ਜੀ। ਤੇ ਉਹ ਡਿਮਾਂਡ ਕਰ ਰਹੇ ਸੀ ਬ੍ਰੈਡ 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 ਆਪਣੀ ਫ੍ਰੈਂਚ ਜ਼ਬਾਨ 'ਚ। ਤੇ ਉਹ ਰਾਣੀ ਜਿਹੜੀ ਹੈ ਉਹਨੂੰ ਕਹਿੰਦੀ ਹੈ ਆਪਣੇ ਘਰ ਵਾਲੇ ਨੂੰ ਕਿ ਵਟ ਦੇ ਆਰ ਆਸਕਿੰਗ ਫॉर। ਉਹਨੇ ਕਿਹਾ ਜੀ ਬ੍ਰੈਡ ਬ੍ਰੈਡ। ਕਹਿੰਦੀ ਦੇ ਹੈਵ ਨੋ ਬ੍ਰੈਡ ਟੂ ਈਟ। ਕਹਿੰਦਾ ਨੋ। ਕਹਿੰਦੇ ਵਾਈ ਡੋਂਟ ਦੇ ਈਟ ਕੇਕ। ਤੇ ਲੋਕਾਂ ਨੇ ਫੜ ਕੇ ਧੂ ਕੇ ਸਾਰੇ ਜਿਹੜੇ ਨੇ ਮਾਰ ਬਈ ਉੱਥੇ ਉਹਨਾਂ ਨੂੰ ਓਨੀਅਨ ਖਾਣ ਨੂੰ ਨਹੀਂ, ਇਹ ਮਹਾਰਾਣੀ ਕਹਿੰਦੇ ਕੋਈ ਨਹੀਂ ਇਹਦੇ ਨਾ ਅਸੀਂ ਓਨੀਅਨ ਦੇ ਅੱਗੇ ਤੋਂ ਪੇਸਟ ਬਣਾ ਦਿਆਂਗੇ, ਓਨੀਅਨ ਦਾ ਪੇਸਟ ਬਣਾ ਕੇ ਵੇਚਾਂਗੇ। ਹੁਣ ਹਾਲਤ ਇਹੀ ਜਾ ਰਹੀ ਹੈ ਵੀ ਅਲਟੀਮੇਟਲੀ ਲੋਕਾਂ ਨੇ ਫਿਰ ਜੋ ਉਹਨਾਂ ਦਾ ਹਾਲ ਕੀਤਾ ਨਾ ਮਹਿਲ ਚੋਂ ਕੱਢ ਕੇ ਉਹਨਾਂ ਦਾ ਜਿਹੜੀ ਕੇਕ ਖਵਾ ਰਹੀ ਸੀ, ਹਾਲ ਇਹਨਾਂ ਦਾ ਹੁਣ ਇਹਨਾਂ ਨੂੰ ਵੀ ਕੇਕ ਹੀ ਖਵਾਉਣੇ ਆ ਲੋਕਾਂ ਨੇ। ਸੋ ਕੁੱਲ ਮਿਲਾ ਕੇ ਇਹ ਇਸ਼ੂ ਤਾਂ ਇੱਕ ਜਿਹੜਾ ਮੈਂ ਸਮਝਦਾ ਵੀ ਸਾਨੂੰ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਹੋਰਾਂ ਨੇ ਭੇਜੀ ਹੈ ਸਟੋਰੀ ਜੀ। ਵਰਿੰਦਾਵਨ ਦੇ ਪੰਡਤਾਂ ਵੱਲੋਂ ਦੀਨਾਨਗਰ ਥਾਣੇ ਦਾ ਸ਼ੁੱਧੀਕਰਨ। ਹੁਣ ਦੇਖ ਲਓ ਹਿੰਦੂਤਵਾ ਕਿੱਥੇ ਵੜ ਗਿਆ ਕਿ ਉਹ ਜਿਹੜਾ ਦੀਨਾਨਗਰ ਚ ਆਪ ਹੀ ਉਹਨਾਂ ਨੇ ਡਰਾਮੇਬਾਜ਼ੀ ਕੀਤੀ। ਔਰ ਇਸ ਖਬਰ ਦੇ ਮੁਤਾਬਕ ਕਿ ਜਿਹੜਾ 27 ਜੁਲਾਈ ਦਾ ਦਹਿਸ਼ਤਗਰਦ ਹਮਲਾ ਹੋਇਆ, ਇਸ ਪਾਕਿਸਤਾਨੀ ਅੱਤਵਾਦੀਆਂ ਦੇ ਮਾਰੇ ਜਾਣ ਦੀ ਘਟਨਾ ਪਿੱਛੋਂ ਅਪਵਿੱਤਰ ਹੋਏ ਥਾਣੇ ਨੂੰ ਸ਼ੁੱਧ ਕਰਨ ਲਈ ਵਰਿੰਦਾਵਨ ਤੋਂ ਕਰੀਬ 1 ਦਰਜਨ ਪੰਡਤਾਂ ਨੇ ਮੌਕੇ ਤੇ ਪੁੱਜ ਕੇ ਮੰਤਰ ਉਚਾਰਨ ਕਰਕੇ ਥਾਣੇ ਅਤੇ SHO ਦਫ਼ਤਰ ਨੂੰ ਸ਼ੁੱਧ ਕੀਤਾ। ਉਹਨੂੰ ਕਿਹਾ ਜੀ ਇਹ ਮਾਰੇ ਨੇ ਪਾਕਿਸਤਾਨੀ, ਇਹ ਤਾਂ ਮਲੇਚ ਸੀ, ਥਾਣਾ ਪਵਿੱਤਰ ਹੋ ਗਿਆ। ਤੇ ਉਹ ਬਿੰਦਰਾਬਨ ਤੋਂ ਹਰੇ ਰਾਮਾ ਹਰੇ ਕ੍ਰਿਸ਼ਨਾ ਕਰਦੇ ਆਏ ਔਰ ਉਹਨਾਂ ਨੇ ਥਾਣੇ ਨੂੰ, ਥਾਣੇਦਾਰ ਦੇ ਦਫ਼ਤਰ ਨੂੰ ਵੀ ਸ਼ੁੱਧ ਕੀਤਾ। ਔਰ ਹੁਣ ਇਹ ਜਿਹੜਾ ਉਹਨਾਂ ਦੀ ਸਟੋਰੀ ਮੁਤਾਬਕ ਇਹ ਹੈ ਕਿ ਵੀ ਇਹ ਇੱਕ ਸੈਕੂਲਰ ਕੰਟਰੀ 'ਚ ਕੀ ਹੋ ਰਿਹਾ। ਤੇ ਉਹਨੇ ਜਿਹੜਾ ਵਰਣਨਯੋਗ ਹੈ ਕਿ ਵੀ ਇਹ ਉਹਨਾਂ ਨੇ ਕਿਹਾ ਕਿ SHO ਨੇ ਥਾਣੇ ਦਾ ਸ਼ੁੱਧੀਕਰਨ ਦੀ ਆਗਿਆ ਦੇ ਦਿੱਤੀ। ਉਹਨੇ ਕਿਹਾ ਜੀ ਕਰ ਲਓ ਜੀ। ਪੰਡਤਾਂ ਦੀ ਟੀਮ ਉਸ ਥਾਂ ਪਹੁੰਚੀ ਜਿੱਥੇ ਪਾਕਿਸਤਾਨੀ ਅੱਤਵਾਦੀਆਂ ਨੇ ਹਮਲੇ ਨੂੰ ਅੰਜਾਮ ਦਿੱਤਾ ਸੀ। ਕਰੀਬ 1 ਦਰਜਨ ਪੰਡਤਾਂ ਦੀ ਟੀਮ ਨੇ ਢੋਲਕੀ ਛੈਣੇ ਵਜਾ ਕੇ ਤੇ ਵੱਖ-ਵੱਖ ਮੰਤਰ ਉਚਾਰ ਕੇ ਥਾਣੇ ਨੂੰ ਸ਼ੁੱਧ ਕੀਤਾ। ਪੰਡਤਾਂ ਦੀ ਟੀਮ ਨੇ SHO ਦਫ਼ਤਰ ਵਿਖੇ ਵੀ ਮੰਤਰ ਉਚਾਰੇ। ਇੱਕ ਅਖਬਾਰ ਵੱਲੋਂ ਪੁੱਛਿਆ ਗਿਆ ਤਾਂ ਇਸ ਟੀਮ ਵਿੱਚ ਸ਼ਾਮਲ ਪੰਡਿਤ ਕ੍ਰਿਸ਼ਨ ਸੁਦਾਮਾ ਦਾਸ, ਜਗਨਨਾਥ ਤੇ ਨਾਥਨਾਥ ਨੇ ਕਿਹਾ ਕਿ ਉਹ ਹਰੇ ਕ੍ਰਿਸ਼ਨਾ ਸੰਘ ਨਾਲ ਸੰਬੰਧਿਤ ਹਨ ਤੇ ਬਿੰਦਰਾਬਨ ਤੋਂ ਆਏ ਹਨ। ਹੁਣ ਤੁਸੀਂ ਦੇਖ ਲਓ ਕਿ ਵੀ ਇਹ ਕਿਸ ਹੱਦ ਤੱਕ ਕੀ ਚੱਲ ਰਿਹਾ ਹੈ। ਹੁਣ ਇਹਨਾਂ ਦੇ ਲਈ ਕਿਵੇਂ ਜਿਹੜਾ ਉਹ ਜੇ ਮੁਸਲਮਾਨ ਨੂੰ ਮਲੇਛ ਬਣਾਇਆ ਹੋਇਆ ਹੈ, ਸਿੱਖ ਨੂੰ ਅਲਗਾਵਵਾਦੀ, ਆਤੰਕਵਾਦੀ, ਉਗਰਵਾਦੀ, ਔਰ ਇਹ ਉਹੀ ਜ਼ਹਿਨੀਅਤ ਹੈ ਇਹਨਾਂ ਲੋਕਾਂ ਦੀ ਕਿ ਆ ਜਦੋਂ ਉੜੀਸਾ ਦੇ ਵਿੱਚ ਜਾਂ ਗੁਜਰਾਤ ਭੁੱਜ ਦੇ ਵਿੱਚ ਜਾਂ ਦੂਜੀ ਟ੍ਰੈਜਡੀ ਹੋਈ, ਇਹਨਾਂ ਚੋਂ ਮੁਰਦੇ ਸਾੜਨ ਨੂੰ ਕੋਈ ਤਿਆਰ ਨਹੀਂ ਸੀ ਕਿ ਜੀ ਇਹ ਸ਼ੂਦਰਾਂ ਦੇ ਨੇ ਬਹੁਤੇ, ਔਰ ਮੁਸਲਮਾਨ ਏਰੀਆ ਸੀ ਭੁੱਜ ਜਿੱਥੇ ਨੁਕਸਾਨ ਹੋਇਆ। ਤੇ ਸਿੱਖ ਫੌਜੀਆਂ ਨੇ ਔਰ ਸਿੱਖ ਵਲੰਟੀਅਰਸ ਨੇ ਜਾ ਕੇ ਉਹਨਾਂ ਦਾ ਜਿਹੜਾ ਉਹ ਅਖੀਰਲੀਆਂ ਰਸਮਾਂ ਕੀਤੀਆਂ ਜਾਂ ਜੋ ਵੀ ਉਹਨਾਂ ਦੇ ਧਾਰਮਿਕ ਫੇਥ ਨੇ। ਸੋ ਇਹ ਟ੍ਰੈਂਡ ਦੱਸਦਾ ਹੈ ਕਿ ਅੱਜ ਬਿੰਦਰਾਬਨ ਤੋਂ ਪੰਡਤਾਂ ਦਾ ਗਰੁੱਪ ਆਇਆ ਕਿ ਜੀ ਅਸੀਂ ਦੀਨਾਨਗਰ ਦਾ ਥਾਣਾ ਸ਼ੁੱਧ ਕਰਨਾ ਤੇ ਥਾਣਾ ਸ਼ੁੱਧ ਕਰਤਾ। ਹੁਣ ਇਹਨਾਂ ਦੇ ਨਾਲ ਤੁਸੀਂ ਕਹੋ ਜੀ ਇਹ ਸਾਡੇ ਭਾਈ ਨੇ ਜੀ, ਵੱਡੇ ਭਾਈ ਨੇ ਜੀ, ਅਸੀਂ ਇਹਨਾਂ ਨਾਲ ਰਲ ਕੇ ਰਹਿਣਾ, ਜਾਂ ਇਹ ਕਹਿਣ ਮੁਸਲਮਾਨ ਕਹਿਣ 160 ਮਿਲੀਅਨ ਜੀ ਅਸੀਂ ਇੱਕ ਕਲੈਕਟਿਵ ਜਿਹੜੀ ਹੈ ਉਹ ਕੌਮੀਅਤ, ਸਾਂਝੀ ਕੌਮੀਅਤ ਸਾਡਾ ਨਿਸ਼ਾਨ ਹੈ, ਇਹ ਨਹੀਂ ਹੋ ਸਕਦਾ। ਇਹ ਜ਼ਹਿਨੀਅਤ ਹੈ, ਇਹ ਮਾਈਂਡਸੈਟ ਹੈ ਜਿਸ ਦੇ ਵਿੱਚ ਇਹਨਾਂ ਦਾ ਸਾਰਾ ਹੀ ਸਿਸਟਮ ਕੰਮ ਕਰਦੇ। ਜੀ ਡਾਕਟਰ ਸਾਹਿਬ, ਸਾਲ ਲੈਣਾ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।